अस्सलामुअलैकुम सत श्री अकाल। तुसी देख रहे हो PPTV और मैं हाँ इरफान समोर। व्यूअर्स, जन्म अस्थान ननकाना साहब के प्रोग्राम्स असी कीते, तुसी बहुत पसंद किया, तुहाडा बहुत शुक्रिया। और तुहाडी फरमाइश ते हुण असी करतारपुर साहब आए हाँ और इत्थे जिहड़े कॉरीडोर राही लांघे राही लोग डायरैक्ट आ रहे ने यात्रा लई, उन्हां नाल अज असी गलबात कर रहे हैं। और मेरे नाल इत्थे तीन मेरे भरा बैठे ने यात्री जिहड़े आए ने यात्रा लई, इन्हां नाल गलबात करने आ और इन्हां दे विचार साझे करने आ। सब तो पहलां ते जी तुहानूं तिन्हां नूं मैं सत श्री अकाल ते वैलकम कहांगा जी। ते भाजी तुहाडे तो शुरू करने आ, की नाम आ अपना? मेरा नाम उधर भी जावांगे। अमरजीत सिंह। भाजी की करदे? मैं खेतीबाड़ी करदा जी। अच्छा जी। किहड़े इलाके नाल अपना ताल्लुक? मैं अमृतसर जी, तहसील है अजनाला। ਤੇ 47 ਤੋਂ ਪਹਿਲਾਂ ਵੀ ਉੱਥੋਂ ਦੇ ਹੀ ਹੋ? नहीं जी, ਉਹ ਅਸੀਂ ਪਾਕਿਸਤਾਨ ਬਾਹਰ ਤੋਂ ਗਏ। ਕਿਹੜਾ ਇਲਾਕਾ ਪਾਕਿਸਤਾਨ? ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਜ਼ਿਆਦਾ ਹੈਗੀ। ਕੋਈ ਵੱਡਿਆਂ ਨੇ ਦੱਸਿਆ ਨਹੀਂ? ਨਹੀਂ ਜੀ। ਚਲੋ ਜੀ। ਭਾਜੀ ਆਪਣਾ ਕੀ ਨਾਮ ਆ ਤੇ ਕਿਹੜਾ ਇਲਾਕਾ? ਜਤਿੰਦਰ ਸਿੰਘ ਹੈ ਜੀ, ਪਿੰਡ ਮਾਛੀ ਨਿੰਗੜਾ, ਤਹਿਸੀਲ ਅਜਨਾਲਾ, ਡਿਸਟ੍ਰਿਕਟ ਅੰਮ੍ਰਿਤਸਰ। ਡਿਸਟ੍ਰਿਕਟ ਅੰਮ੍ਰਿਤਸਰ। ਤੇ ਆਪਣਾ ਤੁਸੀਂ ਵੀ ਉੱਥੋਂ ਦੇ ਜਾਂ ਤੁਸੀਂ ਵੀ ਪਾਕਿਸਤਾਨ? ਨਹੀਂ, ਸਾਡੇ ਬਜ਼ੁਰਗ ਜਿਹੜੇ ਉਹ ਪਾਕਿਸਤਾਨ ਦੇ ਵਿੱਚੋਂ ਹੀ ਗਏ ਨੇ। ਚੱਕ ਨੰਬਰ 47 ਗੋਜਰਾ, ਤਹਿਸੀਲ ਲਾਇਲਪੁਰ ਜਿਹਦਾ ਨਾਮ ਸੀਗਾ ਡਿਸਟ੍ਰਿਕਟ ਦਾ, ਸ਼ਾਇਦ ਅੱਜ ਕੱਲ੍ਹ ਫੈਸਲਾਬਾਦ ਕਹਿੰਦੇ। ਅੱਜ ਕੱਲ੍ਹ ਫੈਸਲਾਬਾਦ। ਹਾਂਜੀ। ਤੇ ਕੀ ਯਾਦਾਂ ਛੱਡ ਕੇ ਗਏ ਵੱਡੇ, ਕੀ ਤੁਹਾਡੇ ਨਾਲ ਉਹਨਾਂ ਨੇ ਸ਼ੇਅਰ ਕੀਤਾ? ਦੇਖੋ ਜੀ, ਜੋ ਕੁਛ 1947 ਦੇ ਵਿੱਚ ਉਸ ਨਾਲ ਸੰਬੰਧਿਤ ਜੋ ਕੁਛ ਵੀ ਉਹਨਾਂ ਦੇ ਵਾਪਰਿਆ ਜਾਂ ਦੋਵਾਂ ਮੁਲਕਾਂ ਦੇ ਆਵਾਮ ਦੇ ਨਾਲ ਜੋ ਵੀ ਵਾਪਰਿਆ, ਜੋ ਸਾਰਾ ਕੁਛ ਉਹਨਾਂ ਨੇ ਮਤਲਬ ਸਾਨੂੰ ਦੱਸਿਆ। ਤੇ ਅੱਜ ਜਿਹੜੇ ਤੁਹਾਨੂੰ ਚੱਕ ਨੰਬਰ ਮੈਂ ਵਗੈਰਾ ਦੱਸ ਰਿਹਾ, ਇਹ ਵੀ ਉਹਨਾਂ ਬਜ਼ੁਰਗਾਂ ਨੇ ਸਾਨੂੰ ਦੱਸਿਆ ਹੋਇਆ ਹੈ ਕਿ ਇੱਥੋਂ ਅਸੀਂ ਉੱਠ ਕੇ ਆਏ ਹਾਂ, ਇੰਨਾ ਮੁਸ਼ਕਿਲਾਂ ਤੋਂ, ਗੱਡੇ ਸੀ, ਗੱਡਿਆਂ ਦੇ ਉੱਤੇ ਕਿੱਦਾਂ ਪਹੁੰਚੇ। ਅੱਛਾ, ਇਹ ਤੇ 47 ਦਾ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ। ਅਸੀਂ ਜਦੋਂ ਆਪਣੇ ਵੱਡੇ ਵਡੇਰਿਆਂ ਕੋਲ ਬਹਿੰਦੇ ਹਾਂ ਤੇ ਉਹ ਸਾਨੂੰ ਦੱਸਦੇ ਨੇ ਕਿ 47 ਤੋਂ ਪਹਿਲਾਂ, ਪਾਰਟੀਸ਼ਨ ਤੋਂ ਪਹਿਲਾਂ ਇੱਥੇ ਸਿੱਖ ਵੀ ਰਹਿੰਦੇ ਸੀ, ਉਹਨਾਂ ਨਾਲ ਸਾਡਾ ਵਰਤਾਓ ਕਿੱਦਾਂ ਦਾ ਸੀ, ਕਹਿੰਦੇ ਰਹਿੰਦੇ ਮਿਲਦੇ ਵਰਤਦੇ ਸਾਂ। ਤੁਹਾਨੂੰ ਵੀ ਦੱਸਦੇ ਹੋਣਗੇ ਕਿ ਕੋਈ ਐਸੀ ਮੈਮਰੀਜ਼ ਵਗੈਰਾ ਜਿਹੜੀਆਂ ਉਹਨਾਂ ਨੇ ਸ਼ੇਅਰ ਕੀਤੀਆਂ ਹੋਣ, ਸਾਡੇ ਨਾਲ ਸ਼ੇਅਰ ਕਰੋ। ਮੇਰੇ ਖਿਆਲ ਜਿਹੜਾ ਚੱਕ 47 ਖਤਰਾਂ ਕਲਾਂ ਕਰਕੇ ਸੀਗਾ ਪਿੰਡ ਦਾ ਨਾਮ, ਉਹ ਮੋਸਟਲੀ ਜ਼ਿਆਦਾਤਰ ਸਿੱਖਾਂ ਦੀ ਆਬਾਦੀ ਸੀਗੀ ਉੱਥੇ। ਜੇ ਉੱਠ ਕੇ ਗਏ ਨੇ ਕੁਛ ਇਹੋ ਜਿਹਾ, ਮੇਰੇ ਫਾਦਰ ਸਾਹਿਬ ਦਾ 1936 ਦਾ ਜਨਮ ਆ, ਉਹ 11 ਕੁ ਸਾਲ ਦੇ ਸੀਗੇ ਜਦੋਂ ਇੱਥੋਂ ਗਏ ਨੇ ਪਾਕਿਸਤਾਨ ਦੇ ਵਿੱਚੋਂ। ਕੋਈ ਇਹੋ ਜਿਹੀ ਯਾਦ ਜਿਹੜੀ ਆ ਕੋਈ ਪੁਰਾਣੀ, ਮੇਰੇ ਜਿਹੜੇ ਦਾਦਾ ਜੀ ਸੀ, ਗ੍ਰੈਂਡਫਾਦਰ, ਉਹ ਕਾਫੀ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ। ਹਾਂਜੀ, ਉਹਨਾਂ ਦੇ ਨਾਲ ਕੋਈ ਮੇਰਾ ਮਤਲਬ ਜ਼ਿਆਦਾ ਛੋਟੇ ਹੀ ਸੀਗੇ ਬੱਚੇ ਅਸੀਂ ਜਦੋਂ, ਮੇਰੇ 3-4 ਸਾਲ ਦੇ ਹੋਵਾਂਗੇ ਜਦੋਂ ਉਹਨਾਂ ਦੀ ਡੈਥ ਹੋ ਗਈ। ਤੇ ਵੱਡਿਆਂ ਦਾ ਇੱਥੇ ਜ਼ਿੰਮੇਦਾਰਾ ਸੀ ਪ੍ਰੋਫੈਸ਼ਨ ਜਾਂ ਕੁਝ ਹੋਰ? ਜ਼ਿਮੀਂਦਾਰਾ ਸੀ ਜੀ, ਜ਼ਿਮੀਂਦਾਰਾ ਕਰਦਾ ਸੀ ਇੱਥੇ। ਤੇ ਤੁਸੀਂ ਹੁਣ ਕੀ ਕਰਦੇ? ਮੈਂ ਰੀਅਲ ਏਸਟੇਟ ਦਾ ਕਾਰੋਬਾਰ ਕਰਦਾ ਜੀ ਅੰਮ੍ਰਿਤਸਰ 'ਚ। ਅੱਛਾ, ਤੇ ਉਸ ਤੋਂ ਇਲਾਵਾ ਜ਼ਮੀਨਾਂ ਵਗੈਰਾ ਵੀ ਹੈ? ਹਾਂਜੀ, ਪਿੰਡ ਮਾਛੀ ਨੰਗਲ, ਖੇਤੀਬਾੜੀ ਨਾਲ ਦੀ ਕਰਦੇ ਹਾਂ ਜੀ। ਤੇ ਪਾਕਿਸਤਾਨ ਇੱਥੇ ਕਰਤਾਰਪੁਰ ਸਾਹਿਬ ਪਹਿਲੀ ਵਾਰ ਆਉਣ ਹੋਇਆ? ਨਹੀਂ, ਮੈਂ ਦੂਸਰੀ ਵਾਰ ਆਇਆ ਜੀ, 2019 'ਚ ਵੀ ਆਇਆ ਸੀ ਮੈਂ ਦਸੰਬਰ 'ਚ, ਤੇ ਹੁਣ ਅੱਖ ਖੁੱਲ੍ਹਣ 'ਤੇ ਦੁਬਾਰਾ ਦੂਸਰੀ ਵਾਰ ਆ ਰਿਹਾ। ਅੱਛਾ, ਯਾਨੀ 2 ਸਾਲ ਬਾਅਦ ਆਏ ਹੋ। ਤੇ ਅਸੀਂ ਵੀ 2 ਸਾਲ ਬਾਅਦ ਹੀ ਆਏ ਹਾਂ, ਪਹਿਲਾਂ ਵੀ ਆਏ ਸਾਂ, ਅੱਜ ਫਿਰ ਆਏ ਹਾਂ। ਤੇ ਤੁਸੀਂ ਦੱਸੋ ਇੱਥੇ ਆ ਕੇ 2019 'ਚ ਤੇ ਹੁਣ 'ਚ ਕੀ ਡਿਫਰੈਂਸ ਹੈ? ਕੋਈ ਇੰਪਰੂਵਮੈਂਟ ਵਗੈਰਾ ਹੋਈ ਹੈ ਜਾਂ ਕੋਈ ਮਜ਼ੀਦ ਕੰਮ ਕਰਨ ਵਾਲਾ ਰਹਿੰਦਾ ਹੈ, ਕੀ ਤੁਹਾਨੂੰ ਲੱਗਦਾ? ਨਹੀਂ, ਸਾਨੂੰ ਤਾਂ ਕੋਈ ਵੀ ਕਮੀ ਇੱਥੇ ਨਜ਼ਰ ਨਹੀਂ ਆਈ ਜੀ, ਉਦੋਂ ਵੀ ਨਹੀਂ ਤੇ ਹੁਣ ਵੀ ਨਹੀਂ। ਸਾਫ ਸਫਾਈ ਦਾ ਬਹੁਤ ਸੋਹਣਾ ਪ੍ਰਬੰਧ ਆ, ਲੰਗਰ ਚੱਲ ਰਹੇ ਨੇ ਜੀ, ਤੇ ਮੇਲ ਮਿਲਾਪ, ਸੰਗਤਾਂ ਆਈਆਂ ਨੇ ਬਾਹਰੋਂ, ਜਿਹੜੇ ਸਾਡੇ ਮੁਸਲਮਾਨ ਵੀਰ ਭਰਾ ਆਏ ਨੇ, ਮਿਲਦੇ ਨੇ, ਬਹੁਤ ਖੁਸ਼ ਹੋ ਕੇ ਪੁੱਛਦੇ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ, ਆਪਣੇ ਬਾਰੇ ਦੱਸਦੇ ਨੇ, ਸਾਡੇ ਬਾਰੇ ਪੁੱਛਦੇ ਨੇ। ਬਹੁਤ ਵਧੀਆ ਇੰਤਜ਼ਾਮ ਆ ਸਰਕਾਰ ਵੱਲੋਂ ਕੀਤੇ ਜਿਹੜੇ। ਹਾਂਜੀ। ਅੱਛਾ, ਉਧਰ ਚੜ੍ਹਦੇ ਪੰਜਾਬ 'ਚ ਜਿਹੜੇ ਗੁਰਦੁਆਰੇ ਹੈਗੇ ਆ ਤੇ ਦੂਸਰੀਆਂ ਜਿਹੜੀਆਂ ਰਿਲੀਜੀਅਸ ਪਲੇਸਿਸ ਨੇ, ਉਹ ਇਹ ਲਾਂਘੇ ਦੇ ਨਾਲ ਹੀ ਹੁਣੀ ਖੁੱਲੀਆਂ ਨੇ ਜਾਂ ਉਹ ਪਹਿਲਾਂ ਖੁੱਲ ਗਈਆਂ ਸੀ? ਨਹੀਂ, ਉਹ ਪਹਿਲਾਂ ਦੀਆਂ ਖੁੱਲੀਆਂ ਹੋਈਆਂ ਜੀ, ਉਹਨਾਂ ਤੇ ਜ਼ਿਆਦਾ ਪਾਬੰਦੀ ਨਹੀਂ ਲੱਗੀ। ਇਹਦੀ ਫਿਰ ਕੀ ਵਜ੍ਹਾ ਬਣੀ ਹੈ ਇੰਨਾ ਲੇਟ ਖੁੱਲਣ ਦੀ? ਇਹ ਇੰਟਰਨੈਸ਼ਨਲ ਕੋਰੀਡੋਰ ਹੋਣ ਕਰਕੇ, ਮਤਲਬ ਬਾਉਂਡਰੀ ਦਾ ਕਰਕੇ, ਤਾਂ ਕਰਕੇ ਜਿਹੜਾ ਆਉਣ ਜਾਣ, ਜਿਵੇਂ ਕਿ ਜਿਹੜੇ ਯੂਰਪੀਅਨ ਮੁਲਕ ਨੇ ਅਜੇ ਤੱਕ ਉਹਨਾਂ ਨੇ ਫਲਾਈਟਾਂ ਨਹੀਂ ਖੋਲ੍ਹੀਆਂ ਕੁਛ, ਤਾਂ ਕਰਕੇ ਕੁਛ ਜਿਹੜਾ ਕੋਵਿਡ ਦਾ ਕਰਕੇ ਹੀ ਰਿਹਾ। ਤੇ ਹੁਣ ਥੋੜ੍ਹੀ ਜਿਹੀ ਦੁਨੀਆ ਦੇ ਉੱਤੇ ਚਲੋ ਠੀਕ ਹੋਇਆ ਵਾ ਮਾਹੌਲ, ਕਰੋਨਾ ਦੀ ਦਹਿਸ਼ਤ ਦੇ ਵਿੱਚ ਲੋਕ ਨਿਕਲੇ ਨੇ, ਤੇ ਫਿਰ ਆਉਣ ਜਾਣ ਜਿਹੜਾ ਵਾ ਉਹ ਸਰਕਾਰਾਂ ਨੇ ਸ਼ੁਰੂ ਕੀਤਾ। ਬਹੁਤ ਧੰਨਵਾਦ ਕਰਦੇ ਹਾਂ ਜੀ ਦੋਵਾਂ ਸਰਕਾਰਾਂ ਦਾ। ਤੇ ਚਲੋ ਜੀ ਫਿਰ ਆਉਂਦੇ ਆ। ਭਾਜੀ ਤੁਹਾਡਾ ਕੀ ਨਾਮ ਆ? ਨਾ ਅਮਨਦੀਪ ਸਿੰਘ ਜੀ ਹੈ ਜੀ।
ਕਿੱਥੋਂ ਆਏ ਜੀ? ਪਿੰਡ ਝੰਡੇਰ ਹੈ ਜੀ, ਤਹਿਸੀਲ ਅਜਨਾਲਾ, ਡਿਸਟ੍ਰਿਕਟ ਅੰਮ੍ਰਿਤਸਰ ਜੀ। ਮਾਛੀ ਨੰਗਲ ਦੇ ਨਾਲ, ਇਹਨਾਂ ਦੇ ਨਾਲ ਪਿੰਡ ਹੈ ਸਾਡਾ ਜੀ। ਅੱਛਾ, ਤੁਸੀਂ ਉੱਥੋਂ ਦੇ ਹੀ ਆ ਤੇ ਜਾਂ ਤੁਹਾਡੇ ਵੱਡੇ ਵੀ ਪਾਕਿਸਤਾਨ ਦੇ? ਅਸੀਂ ਉੱਥੋਂ ਦੇ ਹਾਂ ਜੀ, ਵਸਨੀਕ ਪ੍ਰੋਪਰ ਉੱਥੋਂ ਦੇ, ਹਾਂਜੀ। ਬਲਕਿ ਤੁਹਾਡੇ ਕੁਝ ਉੱਥੋਂ ਪਾਕਿਸਤਾਨ ਆ ਗਏ ਨੇ ਉੱਥੋਂ? ਹਾਂਜੀ, 2 ਘਰ ਦੱਸਦੇ ਆ ਬਜ਼ੁਰਗ, ਦੱਸ ਦਿੰਦੇ ਵੀ 2 ਘਰ ਹੁੰਦੇ ਸੀ ਮੁਸਲਮਾਨ ਭਰਾਵਾਂ ਦੇ। ਉਹ ਪਰ ਇਹ ਹੈ ਵੀ ਉਹਨਾਂ ਨੂੰ ਛੱਡ ਆਏ ਸੀ ਸਾਡੇ ਪਿੰਡ ਦੇ ਨਾ ਲੋਕ, ਉਹਨਾਂ ਨੂੰ ਜਿਹਦੇ ਉਦੋਂ ਜਿਹੜਾ ਕੋਈ ਕੈਂਪ ਸੀ ਉਹ ਜਾਂ ਲਾਗੇ ਉੱਥੇ ਛੱਡ ਆਏ ਸੀ ਉਹਨਾਂ ਨੂੰ ਕੈਂਪ 'ਚ। ਤੇ ਬਾਕੀ ਉਹਨਾਂ ਬਾਰੇ ਜ਼ਿਆਦਾ ਇੰਨੀ ਜਾਣਕਾਰੀ ਨਹੀਂ, ਕਿਉਂ ਅਸੀਂ ਛੋਟੇ ਸੀ ਉਦੋਂ, ਅਸੀਂ ਤੇ ਮਤਲਬ ਹੋਏ ਨਹੀਂ ਉਦੋਂ, ਮਤਲਬ ਬਜ਼ੁਰਗ ਸਾਡੇ ਵੀ ਛੋਟੇ ਸੀ, ਦੱਸ ਦਿੰਦੇ ਵੀ ਹੈਗੇ 2 ਘਰ ਸੀ ਸਿਰਫ। ਤੇ ਭਾਜੀ ਕਰਦੇ ਕੀ ਹੋ ਆਪ ਜੀ? ਮੈਂ ਖੇਤੀਬਾੜੀ ਕਰਦੇ ਜੀ ਇਹ। ਅੱਛਾ, ਇੱਕ ਚੀਜ਼ ਦੇਖੀਏ ਭਾਜੀ, ਇੱਥੇ ਲੋਕਾਂ ਨਾਲ ਮੈਂ ਮਿਲਦਾ ਜੁਲਣਾ ਤੇ ਮੋਸਟਲੀ ਜਿਹੜੇ ਨੇ ਨਾ ਉਹ ਖੇਤੀਬਾੜੀ ਨਾਲ ਤਾਲੁਕ ਰੱਖਦੇ ਨੇ, ਬਾਕੀ ਜੌਬ ਹੋਲਡਰ ਜਾਂ ਬਿਜ਼ਨਸ ਕਮਿਊਨਿਟੀ ਬਹੁਤ ਘੱਟ ਨਜ਼ਰ ਆਉਂਦੀ ਹੈ ਇੱਥੇ। ਉਹਦੀ ਕੀ ਵਜ੍ਹਾ ਹੋ ਸਕਦੀ ਹੈ? ਕਿਉਂ ਸਾਡੇ ਦੋਵਾਂ ਦੇਸ਼ ਜਿਹੜੇ ਦੋਵੇਂ ਮੁਲਕ, ਸਾਡੇ ਦੋਵੇਂ ਪੰਜਾਬ ਸੀ, ਜ਼ਿਆਦਾ ਖੇਤੀਬਾੜੀ ਕਰਕੇ ਜ਼ਿਆਦਾ ਇਹ ਹੈਗੇ ਆ, ਇਸ ਕਰਕੇ ਜ਼ਿਆਦਾ ਖੇਤੀਬਾੜੀ ਵਾਲੇ ਆ, ਜੌਬ ਵਾਲੇ ਘੱਟ ਆ ਸਾਡੇ ਇੱਥੇ। ਅੱਛਾ, ਤੇ ਦੂਜੇ ਜਿਹੜੇ ਉੱਥੇ ਚੜ੍ਹਦੇ 'ਚ ਗੁਰਦੁਆਰੇ ਨੇ, ਉੱਥੇ ਦੂਜੇ ਲੋਕਾਂ ਦਾ ਆਉਣ ਜਾਣ ਹੈ ਜਾਂ ਉੱਥੇ ਵੀ ਮੈਜੋਰਿਟੀ ਖੇਤੀਬਾੜੀ ਵਾਲਿਆਂ ਦੀ ਹੁੰਦੀ ਹੈ? ਨਹੀਂ, ਉੱਥੇ ਤਾਂ ਸਾਰਿਆਂ ਦੀ ਹੁੰਦੀ ਮੈਜੋਰਟੀ ਜੀ, ਤਕਰੀਬਨ ਸਾਰੇ, ਉਹ ਸਾਰਾ ਵਰਗ ਹੀ ਉੱਥੇ ਆਉਂਦਾ, ਸਾਰੇ ਕਮਿਊਨਿਟੀਆਂ ਹੁੰਦੀਆਂ ਤੇ ਸਾਰੇ ਆਉਂਦੇ ਉੱਥੇ। ਜਿਹੜੀ ਕੋਈ ਖਾਸ ਨਹੀਂ, ਕੋਈ ਵੀ ਖਾਸ ਉਹ ਖੇਤੀਬਾੜੀ ਵਾਲੇ ਜਾਂਦੇ ਜਾਂ ਕੋਈ ਹੋਰ ਕੋਈ ਜਾਂਦੇ, ਸਾਰੇ ਜਾਂਦੇ ਆ ਜੀ ਉੱਥੇ ਜੀ। ਸਾਡੇ ਗੁਰਦੁਆਰਾ ਸਾਹਿਬ ਆ ਅੰਮ੍ਰਿਤਸਰ 'ਚ ਹੈਗਾ ਸ਼ਹੀਦਾਂ ਸਾਹਿਬ, ਉੱਥੇ ਜ਼ਿਆਦਾਤਰ ਜਿਹੜੇ ਉਹ ਸਰਵਿਸਮੈਨ, ਜ਼ਿਆਦਾਤਰ ਮੰਨ ਲਓ ਐਤਵਾਰ ਤੁਹਾਨੂੰ ਸਰਵਿਸਮੈਨ ਮਿਲਣਗੇ ਸਾਰੇ, ਜਾਂ ਵਪਾਰੀ ਜਿਹੜੇ ਕਰਦੇ ਵਪਾਰ ਕਰਦੇ ਦੁਕਾਨਦਾਰ, ਉਹ ਤੁਹਾਨੂੰ ਜ਼ਿਆਦਾਤਰ ਮਿਲਣਗੇ, ਹਾਂਜੀ। ਅੱਛਾ ਭਾਜੀ, ਤੁਸੀਂ ਦੱਸੋਗੇ ਜੇ ਤੁਸੀਂ ਹੁਣ ਇੱਥੋਂ ਲੰਘ ਕੇ ਆਏ ਹੋ ਤੇ ਇੱਥੋਂ ਦਾ ਕੀ ਪ੍ਰੋਸੀਜਰ ਹੈ? ਪ੍ਰੋਸੀਜਰ ਜੀ ਵੇਖੋ, ਇੱਕ ਪਾਸਪੋਰਟ, ਇੱਕ ਸਾਨੂੰ ਕਰੋਨਾ ਵੈਕਸੀਨ ਦਾ ਸਰਟੀਫਿਕੇਟ, ਜਿਹੜੇ ਦੋਵੇਂ ਡੋਜ਼ਾਂ ਲੱਗੀਆਂ ਹੁਣ, ਦੋਵੇਂ ਡੋਜ਼ਸ ਜਿਹੜੀਆਂ ਉਹ ਕੰਪਲੀਟ ਹੋਣੇ ਚਾਹੀਦੇ ਹੈ। ਇੱਕ ਉਹਦਾ ਸਾਨੂੰ ਮਿਲਦਾ ਵਾ ਫਾਰਮ, ਸਰਟੀਫਿਕੇਟ ਜਿਹੜਾ ਮਿਲਦਾ, ਹਾਂਜੀ। ਤੇ ਇੱਕ ਪਲੱਸ ਜਿਹੜਾ ਰਜਿਸਟ੍ਰੇਸ਼ਨ ਫਾਰਮ ਹੈ, ਜਿਹੜਾ ਅਸੀਂ ਜਦੋਂ ਕਨਫਰਮ ਸਾਡੀ ਇੰਡੀਆ ਗੌਰਮੈਂਟ ਵੱਲੋਂ ਜਿਹੜੀ ਕਨਫਰਮ ਹੋਈ ਹੈ ਸਾਨੂੰ, ਉਹ ਇੱਕ ਪੇਪਰ ਆ, ਤੇ ਨਾਲ ਪਾਸਪੋਰਟ ਦਿਖਾਉਂਦੇ ਆ ਜੀ, ਉਦੋਂ ਤੇ ਐਂਟਰੀ ਆ। ਇੱਧਰ ਆਣ ਕੇ ਅੱਗੇ ਲੰਘ ਕੇ ਵੀ ਸੇਮ ਹੀ ਪ੍ਰੋਸੈਸ ਹੈ ਜੀ। ਅੱਛਾ, ਉਹ ਕਹਿੰਦੇ ਨੇ ਕਿ ਨੌਜਵਾਨ ਕਹਿੰਦੇ ਨੇ ਕਿ ਜੀ ਉੱਥੇ ਕੋਈ ਆਪਣਾ ਪਾਸਪੋਰਟ ਦੇ ਉੱਤੇ ਕੋਈ ਠੱਪਾ ਲਾ ਲੈਂਦੇ ਨੇ, ਉਹਦੀ ਕੀ ਹਕੀਕਤ ਹੈ? ਨਹੀਂ ਜੀ, ਪਾਸਪੋਰਟ ਤੇ ਇਹ ਤੇ ਮੋਸਟਲੀ ਸਾਡੇ ਉੱਥੇ ਹਿੰਦੁਸਤਾਨ ਦੇ ਵਿੱਚ ਇਹ ਗੱਲ ਚੱਲਦੀ ਆ ਵੀ ਜਿਹੜਾ ਬੰਦਾ ਇੱਕ ਵਾਰੀ ਪਾਕਿਸਤਾਨ ਚਲੇ ਜਾਂਦਾ ਜਾਂ ਉਹਦੇ ਸਟੈਂਪ ਲੱਗ ਜਾਂਦੀ ਆ, ਉਹਨੂੰ ਦੂਸਰੇ ਜਦੋਂ ਯੂਰਪੀਅਨ ਕੰਟਰੀਆਂ ਜਾਂ ਅਮਰੀਕਨ ਕੈਨੇਡੀਅਨ ਉਹਨਾਂ ਦਾ ਵੀਜ਼ਾ ਨਹੀਂ ਗਾ ਮਿਲਦਾ ਜਾਂ ਕੁਛ ਇਹੋ ਜਿਹਾ ਲੋਕਾਂ ਦੇ ਵਿੱਚ ਹੈ ਆ। ਪਰ ਉੱਥੇ ਅਸੀਂ ਇਹ ਵੀ ਗੱਲ ਲੋਕਾਂ ਨੂੰ ਸਮਝਾਉਂਦੇ ਆ ਵੀ ਜੇ ਤੁਸੀਂ ਇੱਥੇ ਜਾਣ ਦੀ ਗੱਲ ਕਰਦੇ ਆ ਕਿ ਅਸੀਂ ਆਪਣਾ ਪਾਸਪੋਰਟ ਤੇ ਸਾਡੇ ਮੋਹਰ ਲੱਗੀ, ਤੇ ਜਿਹੜੇ ਪਾਕਿਸਤਾਨੀ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ, ਇੰਨਾ ਆਪਣਾ ਬਿਜ਼ਨਸ ਕਰ ਰਹੇ ਨੇ, ਉਹ ਪੂਰੀ ਦੁਨੀਆ 'ਚ ਬੈਠੇ ਨੇ, ਯੂਰਪੀਅਨ ਕੰਟਰੀਆਂ 'ਚ, ਅਮਰੀਕਾ, ਕੈਨੇਡਾ ਵਗੈਰਾ ਦੇ ਵਿੱਚ, ਤਾਂ ਉਹਨਾਂ ਵਾਸਤੇ ਤਾਂ ਫਿਰ ਬਿਲਕੁਲ ਵੀ ਪਾਬੰਦੀ ਹੋਵੇ ਜਾਣ ਦੀ, ਉਹਨਾਂ ਨੂੰ ਖੜੇ ਕੋਈ ਨਾ। ਹਾਂਜੀ, ਕੋਈ ਇਹੋ ਜਿਹਾ ਇਸ਼ੂ ਨਹੀਂ ਗਾ, ਸਾਰੇ ਵੀਰ ਭਰਾਵਾਂ ਨੂੰ ਆਉਣਾ ਚਾਹੀਦਾ ਵਾ। ਪਾਸਪੋਰਟ ਸਿਰਫ ਚੈੱਕ ਹੀ ਕਰਦੇ ਆ ਕਿ ਇੰਟਰਨੈਸ਼ਨਲ ਆਇਡੈਂਟੀ ਵਾਸਤੇ, ਕੋਈ ਸਟੈਂਪ ਨਹੀਂ ਲੱਗਦੀ। ਅੱਛਾ, ਫਾਈਨਲੀ ਭਾਜੀ ਕੋਈ ਮੈਸੇਜ ਦੇਵੋ ਆਪਣੇ ਭਰਾਵਾਂ ਨੂੰ ਜਿਹੜੇ ਦੇਖ ਰਹੇ ਨੇ। ਅਸੀਂ ਤੇ ਇਹੋ ਮੈਸੇਜ ਦੇਵਾਂਗੇ ਜੀ, ਇਸ ਤਰ੍ਹਾਂ ਹੀ ਮਿਲੋ ਵਰਤੋ, ਆਓ ਜਾਓ, ਤੁਸੀਂ ਸਾਨੂੰ ਬਹੁਤ ਖੁਸ਼ ਹੋ ਕੇ ਮਿਲ ਰਹੇ ਹੋ, ਤੁਹਾਨੂੰ ਬਹੁਤ ਖੁਸ਼ ਹੋ ਕੇ ਮਿਲ ਰਹੇ ਹਾਂ। ਪਰਮਾਤਮਾ ਕਰੇ ਬਾਬਾ ਨਾਨਕ ਇਦਾਂ ਹੀ ਸਾਡਾ ਚੱਲਦਾ ਰਹੇ, ਇਦਾਂ ਹੀ ਪਿਆਰ ਚੱਲਦਾ ਰਹੇ ਸਾਡਾ, ਬਸ ਇਹੀ ਮੈਂ ਤਾਂ ਕਹਾਂਗਾ। ਅੱਛਾ ਭਾਜੀ, ਤੁਹਾਡੇ ਨਾਲ ਮਿਲ ਕੇ ਮੈਨੂੰ ਬਹੁਤ ਅੱਛਾ ਲੱਗਾ, ਬਹੁਤ ਅੱਛੀਆਂ ਗੱਲਾਂ ਕੀਤੀਆਂ। ਵਿਊਅਰਸ, ਉਮੀਦ ਹੈ ਤੁਹਾਨੂੰ ਵੀ ਇਹਨਾਂ ਦੀ ਗੱਲਬਾਤ ਅੱਛੀ ਲੱਗੀ ਹੋਏਗੀ। ਮੈਨੂੰ ਇਜਾਜ਼ਤ ਦਿਓ, ਰੱਬ ਰੱਖ।